ਤੁਸੀਂ ਅਵਤਾਰ ਸਿੰਘ ਖੰਡੇ ਨੂੰ ਇੱਕ ਨਿੱਜੀ ਤੌਰ ਤੇ ਉਹਨਾਂ ਦੇ ਨਾਲ ਰਾਬਤਾ ਵੀ ਰੱਖਦੇ ਹੋ, ਜਾਣਦੇ ਹੋ ਨੇੜੇ ਤੋਂ? ਬਿਲਕੁਲ ਬਹੁਤ ਚੰਗੀ ਤਰ੍ਹਾਂ ਜਾਣਦੇ ਜੀ। ਛੋਟਾ ਭਰਾ ਸੀ। ਅਸੀਂ ਬੜੇ ਪਿਛਲੇ 7-8 ਸਾਲ ਤੋਂ ਤਾਲਮੇਲ ਵਿੱਚ ਹੈਗੇ ਸੀ। ਬੜੀ ਚੜ੍ਹਦੀ ਕਲਾ ਵਾਲਾ ਸਿੰਘ ਸੀ। ਇਹਦੀ ਜਿਹੜੀ ਗੁੜਤੀ ਸੀ, ਇਹਦਾ ਜਿਹੜਾ ਬਰਥ ਸੀ ਭਾਈ ਅਵਤਾਰ ਸਿੰਘ ਖੰਡੇ ਦਾ, ਉਹ ਵੀ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਦੇ ਘਰੇ ਰੋਡੇ ਪਿੰਡ 'ਚ ਹੋਇਆ ਸੀ। 2010 ਵਿੱਚ ਭਾਈ ਅਵਤਾਰ ਸਿੰਘ ਖੰਡਾ ਯੂਕੇ ਚਲੇ ਜਾਂਦਾ ਹੈ। ਉੱਥੇ ਜਾ ਕੇ ਇਹਨੇ ਫਿਰ ਪੋਲੀਟੀਕਲ ਅਸੈਲਮ ਲੈ ਲਿਆ ਸੀ ਔਰ ਲਗਾਤਾਰ ਪਿਛਲੇ 13-14 ਸਾਲ ਤੋਂ ਪੰਥਕ ਸੰਘਰਸ਼ ਵਿੱਚ ਐਕਟਿਵ ਸੀ, ਕੌਮ ਦੇ ਲਈ ਜੂਝ ਰਿਹਾ ਸੀ। ਇਸ ਤਰੀਕੇ ਦਾ ਖਤਰਾ ਕਿਹੜਾ, ਕਿਉਂਕਿ ਇਸ ਤਰੀਕੇ ਦਾ ਪਿਛਲੇ ਸਮੇਂ ਦੇ ਦਰਮਿਆਨ ਅਵਤਾਰ ਸਿੰਘ ਖੰਡਾ ਦੇ ਵੱਲੋਂ ਕੋਈ ਵੀ ਮਾਮਲਾ ਨਹੀਂ ਸਾਹਮਣੇ ਆਇਆ ਕਿ ਉਹਨਾਂ ਨੇ ਜਿਹੜੀ ਇਸ ਤਰ੍ਹਾਂ ਦੀ ਕੋਈ ਜਿਹੜੀ ਗੈਰ ਕਾਨੂੰਨੀ ਗਤੀਵਿਧੀ ਉਸ ਨੂੰ ਅੰਜਾਮ ਦਿੱਤਾ ਹੋਵੇ। ਉਹ ਭਾਈ ਅਵਤਾਰ ਸਿੰਘ ਖੰਡਾ ਬਹੁਤ ਆਜ਼ਾਦ ਸੋਚ ਰੱਖਣ ਵਾਲਾ ਸੀ। ਉਹ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦਾ ਸੀ। ਕੀ ਲੱਗਦਾ ਕਿ ਜਿਹੜੀ ਪਟੀਸ਼ਨ ਤੁਹਾਡੇ ਵੱਲੋਂ ਦਾਇਰ ਕੀਤੀ ਗਈ ਹੈ ਇਹਦਾ ਮੰਤਵ ਕੀ ਹੈ? ਇੰਡੀਅਨ ਗਵਰਨਮੈਂਟ ਨੇ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਬਣਾਈਆਂ ਹੋਈਆਂ ਤੇ ਹੋਮ ਮਿਨਿਸਟਰੀ ਨੇ ਟਿਲ ਡੇਟ ਕਦੇ ਦੱਸਿਆ ਹੀ ਨਹੀਂ ਵੀ ਉਹ ਕਿਹੜੇ ਬੰਦੇ ਨੇ ਜਿਹਨਾਂ ਦਾ ਕਾਲੀਆਂ ਸੂਚੀਆਂ 'ਚ ਨਾਂ ਹੈਗਾ। ਜਦੋਂ ਬੰਦਾ ਦਿੱਲੀ ਏਅਰਪੋਰਟ ਤੇ ਉਤਰਦਾ ਹੈ, ਇਹ ਫਿਰ ਉਹਨੂੰ ਉਤਰਨ ਨਹੀਂ ਦਿੰਦਾ। ਬੰਦਾ ਚਾਹੇ ਗੈਂਗਸਟਰ ਹੈ, ਚਾਹੇ ਟੈਰੋਰਿਸਟ ਹੈ, ਚਾਹੇ ਮਿਲੀਟੈਂਟ ਹੈ, ਚਾਹੇ ਕੋਈ ਸੈਪਰੇਟਿਸਟ ਹੈਗਾ, ਜੋ ਵੀ ਹੈਗਾ, ਜਦੋਂ ਉਹ ਖਤਮ ਹੋ ਜਾਂਦਾ ਹੈ, ਸਰੀਰਕ ਤੌਰ ਤੇ ਮੌਤ ਹੋ ਜਾਂਦੀ ਹੈ, ਕੋਈ ਵੀ ਉਹਨੂੰ ਉਹਦੇ ਜਿਹੜਾ ਸਨਮਾਨਜਨਕ ਢੰਗ ਨਾਲ ਸੰਸਕਾਰ ਤੋਂ ਰੋਕ ਨਹੀਂ ਸਕਦਾ ਹੈਗਾ। ਇਹ ਸਾਰੀਆਂ ਪਲੀ ਅਸੀਂ ਕੱਲ੍ਹ ਪਟੀਸ਼ਨ ਰਾਹੀਂ ਹਾਈ ਕੋਰਟ 'ਚ ਦਿੱਤੀਆਂ ਨੇ। ਸਿੱਖ ਲੋਕ ਸਟੇਟਲੈਸ ਲੋਕ ਹੋ ਗਏ ਨੇ। ਸਾਡਾ ਅੱਗਾ ਪਿੱਛਾ ਕੋਈ ਰਾਖਾ ਨਹੀਂ ਹੈਗਾ। ਅਸੀਂ ਤਾਂ ਸਟੇਟਲੈਸ ਹੈ। ਕੋਈ ਯੂਰਪ 'ਚ ਭਟਕ ਰਿਹਾ ਹੈ, ਕੋਈ ਅਫਰੀਕਾ 'ਚ ਭਟਕ ਰਿਹਾ ਹੈ, ਕੋਈ US ਕੈਨੇਡਾ 'ਚ ਬੈਠਿਆ ਹੈ। ਦੁਨੀਆ ਦੀ ਕੋਈ ਨਿਰਪੱਖ ਏਜੰਸੀ ਇਹ 'ਤੇ ਵਰਕਆਊਟ ਕਰੇ, ਫਿਰ ਹੀ ਸਿੱਖਾਂ ਨੂੰ ਇਨਸਾਫ ਮਿਲ ਸਕਦਾ ਹੈ। ਅਦਰਵਾਈਜ਼ ਤੇ ਜਿਹੜੀਆਂ ਸਰਕਾਰਾਂ ਨੇ ਉਹ ਦੱਬ ਵੀ ਜਾਂਦੀਆਂ ਨੇ। TV84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਸਿੱਖ ਨੌਜਵਾਨ ਅਵਤਾਰ ਸਿੰਘ ਖੰਡਾ, ਜੋ ਕਿ ਪਿਛੋਕੜ ਤੋਂ ਸ਼ਹੀਦ ਪਰਿਵਾਰ ਦੇ ਨਾਲ ਸੰਬੰਧ ਵੀ ਰੱਖਦੇ ਨੇ, ਔਰ ਜਿਹੜੀ ਉਹਨਾਂ ਦੀ ਇੰਗਲੈਂਡ ਦੀ ਧਰਤੀ ਦੇ ਉੱਪਰ ਮੌਤ ਹੋਣ ਦੀ ਜਿਹੜੀ ਮੰਦਭਾਗੀ ਖਬਰ ਆਉਂਦੀ ਹੈ, ਪਰ ਕੁਝ ਅਜਿਹੀਆਂ ਧਿਰਾਂ ਨੇ ਪੰਜਾਬ ਅਤੇ ਪੰਥ ਵਿਚਲੀਆਂ, ਉਹਨਾਂ ਦੇ ਵੱਲੋਂ ਵੱਡੇ ਸ਼ੰਕੇ ਵੀ ਜਤਾਏ ਜਾ ਰਹੇ ਨੇ ਕਿ ਬਿਲਕੁਲ ਜਿਹੜਾ ਟਾਰਗੇਟ ਕਿਲਿੰਗ ਕੀਤੀ ਗਈ ਹੈ ਜਿਹੜਾ ਅਵਤਾਰ ਸਿੰਘ ਖੰਡਾ ਦਾ, ਕੁਝ ਅਜਿਹੀਆਂ ਧਿਰਾਂ ਦੇ ਵੱਲੋਂ ਕਤਲ ਕੀਤਾ ਗਿਆ, ਜਿਹੜੀਆਂ ਧਿਰਾਂ ਨਹੀਂ ਚਾਹੁੰਦੀਆਂ ਕਿ ਜਿਹੜੀ ਸਿੱਖਾਂ ਦੀ ਜਾਂ ਜਿਹੜੀ ਪੰਜਾਬ ਦੇ ਪੰਥਕ ਲੋਕਾਂ ਦੀ ਆਵਾਜ਼ ਹੈ ਉਹ ਦੇਸ਼ ਵਿਦੇਸ਼ ਦੇ ਵਿੱਚ ਵੀ ਬੁਲੰਦ ਹੋ ਸਕੇ। ਤਾਂ ਪਿਛਲੇ ਦਿਨਾਂ ਦੇ ਵਿੱਚ, ਬੀਤੇ ਕੱਲ੍ਹ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਸਾਡੇ ਨਾਲ ਸੀਨੀਅਰ ਵਕੀਲ ਨੇ ਸਰਦਾਰ ਸਿਮਰਜੀਤ ਸਿੰਘ। ਤਾਂ ਉਹ ਇਸ ਕੇਸ ਨੂੰ ਨੇੜੇ ਹੋ ਕੇ ਦੇਖ ਵੀ ਰਹੇ ਨੇ ਅਤੇ ਪੰਜਾਬ ਦੇ ਵਿੱਚ ਉਹਨਾਂ ਦੀ ਜਿਹੜੀ ਲਾਸ਼ ਹੈ ਉਹਨਾਂ ਨੂੰ ਲਿਆਉਣ ਦੇ ਉਹਨਾਂ ਦੇ ਵੱਲੋਂ ਚਾਰਾਜੋਈ ਵੀ ਕੀਤੀ ਜਾ ਰਹੀ ਹੈ। ਗੱਲਬਾਤ ਕਰਾਂਗੇ ਸਰ। ਸਭ ਤੋਂ ਪਹਿਲਾਂ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਰ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਤੁਸੀਂ ਸਿੱਖ ਨੌਜਵਾਨ ਅਵਤਾਰ ਸਿੰਘ ਖੰਡਾ ਦੇ ਕੇਸ ਨੂੰ ਲੜ ਰਹੇ ਹੋ ਕਾਨੂੰਨੀ ਪ੍ਰਕਿਰਿਆ ਤੋਂ, ਤਾਂ ਦੂਜੇ ਪਾਸੇ ਗੱਲ ਕੀਤੀ ਜਾਵੇ ਕਿ ਤੁਸੀਂ ਅਵਤਾਰ ਸਿੰਘ ਖੰਡੇ ਨੂੰ ਇੱਕ ਨਿੱਜੀ ਤੌਰ ਤੇ ਉਹਨਾਂ ਦੇ ਨਾਲ ਰਾਬਤਾ ਵੀ ਰੱਖਦੇ ਹੋ, ਜਾਣਦੇ ਹੋ ਨੇੜੇ ਤੋਂ? ਬਿਲਕੁਲ ਬਹੁਤ ਚੰਗੀ ਤਰ੍ਹਾਂ ਜਾਣਦੇ ਜੀ। ਛੋਟਾ ਭਰਾ ਸੀ। ਅਸੀਂ ਬੜੇ ਪਿਛਲੇ 7-8 ਸਾਲ ਤੋਂ ਤਾਲਮੇਲ ਵਿੱਚ ਹੈਗੇ ਸੀ ਤੇ ਬੜੀ ਚੜ੍ਹਦੀ ਕਲਾ ਵਾਲਾ ਸਿੰਘ ਸੀ ਤੇ ਸੁਲਝਿਆ ਹੋਇਆ ਸੀ। ਬੜੀ ਕਮਿਟਡ ਸਿੱਖ ਸੀ ਤੇ ਕੌਮ ਦੀ ਡੈਸਟਨੀ ਨੂੰ ਸਿੱਧਾ ਕਰਨ ਲਈ ਲਗਾਤਾਰ ਐਫਰਟਸ ਕਰ ਰਿਹਾ ਸੀ। ਤੇ ਲਾਸਟ ਉਹਨੇ ਇੱਥੇ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਜਿਹੜੀ ਟ੍ਰੀਟੀ ਆਫ ਲਾਹੌਰ ਹੈ, ਇਹ ਸਾਡੇ ਨਾਬਾਲਗ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਨਾਲ ਅੰਗਰੇਜ਼ਾਂ ਨਾਲ ਕੀਤੀ ਸੀ। ਅਤੇ ਕਾਨੂੰਨ ਕਹਿੰਦਾ ਹੈ, ਕਿਉਂਕਿ ਜਿਹੜਾ ਕੰਟਰੈਕਟ ਐਕਟ ਹੈ ਅੰਗਰੇਜ਼ਾਂ ਦਾ ਬਣਾਇਆ ਹੋਇਆ ਹੈ, ਕਾਨੂੰਨ ਕਹਿੰਦਾ ਕਿ 18 ਸਾਲ ਤੋਂ ਛੋਟੇ ਨਾਬਾਲਗ ਦੇ ਨਾਲ ਕੋਈ ਵੀ ਜੇ ਤੁਸੀਂ ਐਗਰੀਮੈਂਟ ਕਰਦੇ ਹੋ, ਉਹ ਮੁੱਢ ਤੋਂ ਹੀ ਰੱਦ ਸਮਝਿਆ ਜਾਊਗਾ, ਐਬ ਇਨੀਸ਼ੋ ਵਾਈਡ ਮੰਨਿਆ ਜਾਂਦਾ ਹੈ। ਸੋ ਅੰਗਰੇਜ਼ ਨੇ ਸਿੱਖਾਂ ਦਾ ਧੋਖਾ ਕੀਤਾ ਹੈਗਾ ਅਤੇ ਇਹ ਕਾਰਨ ਹੈ ਸਿੱਖਾਂ ਦੀਆਂ ਜਿਹੜੀਆਂ ਦੁਸ਼ਵਾਰੀਆਂ ਨੇ। ਇਹ ਟ੍ਰੀਟੀ ਆਫ ਲਾਹੌਰ ਹੈ, ਜਿਹਦੇ ਕਰਕੇ ਸਿੱਖ ਪਾਕਿਸਤਾਨ ਦੇ ਵਿੱਚ ਵੀ, ਹਿੰਦੁਸਤਾਨ ਦੇ ਵਿੱਚ ਵੀ ਮਤਲਬ ਆਹ ਜਿਹੜਾ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਿਹਾ ਹੈ, ਜ਼ਲੀਲ ਹੋ ਰਿਹਾ ਹੈ, ਸਟੇਟ ਸਪਰੈਸ਼ਨ ਦਾ ਸ਼ਿਕਾਰ ਹੈਗਾ ਹੈ। ਅਤੇ ਅਵਤਾਰ ਸਿੰਘ ਖੰਡੇ ਨੇ ਜਿਹੜੇ ਚੰਗੇ ਸਿੱਖ ਸੋਚ ਵਾਲੇ ਬੰਦੇ ਲੈ ਕੇ ਮਹਾਰਾਜਾ ਦਲੀਪ ਸਿੰਘ ਦੀ ਸਮਾਧ 'ਤੇ ਪਹਿਲੀ ਵਾਰੀ ਸੀ ਇਹ ਅਸੀਂ ਉਹ ਟ੍ਰੀਟੀ ਆਫ ਲਾਹੌਰ ਦੇ ਖਿਲਾਫ ਜਿਹੜਾ ਸੀ ਵਿਸ਼ਵਾਸਘਾਤ ਦਿਵਸ ਦੇ ਤੌਰ 'ਤੇ ਉੱਥੇ UK ਦੇ ਵਿੱਚ ਮਨਾਇਆ ਸੀ। ਅਤੇ ਬੜੀ ਚੜ੍ਹਦੀ ਕਲਾ ਨਾਲ ਉਹ ਕੋਈ ਵੀ ਜਿਹੜਾ ਪੰਥਕ ਪ੍ਰੋਗਰਾਮ ਸੀ ਹਰ ਜਗ੍ਹਾ ਹਿੱਸਾ ਲੈਂਦਾ ਸੀ। ਅਤੇ ਇਹਦੇ ਜਿਹੜੇ ਫਾਦਰ ਸੀ
ਸਰਦਾਰ ਕੁਲਵੰਤ ਸਿੰਘ ਘੁਕਰਾਣਾ ਜਿਹੜੇ ਸੀ, ਉਹ ਭਾਈ ਗੁਰਚਰਨ ਸਿੰਘ ਬੁੱਧ ਸਿੰਘ ਵਾਲਾ ਹੋਏ ਨੇ, ਜਿਹੜੇ ਸਿੱਖ ਮਿਲੀਟੈਂਟ ਸੰਘਰਸ਼ 'ਚ ਬੜੇ ਨਾਮੀ ਸਿੰਘ ਰਹੇ ਨੇ, ਉਹਨਾਂ ਦੇ ਬਹੁਤ ਨੇੜਲੇ ਸਾਥੀ ਸੀ। ਤੇ ਇਹਦੀ ਜਿਹੜੀ ਗੁੜਤੀ ਸੀ, ਇਹਦਾ ਜਿਹੜਾ ਬਰਥ ਸੀ ਭਾਈ ਅਵਤਾਰ ਸਿੰਘ ਖੰਡੇ ਦਾ, ਉਹ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਘਰੇ ਰੋਡੇ ਪਿੰਡ 'ਚ ਹੋਇਆ ਸੀ। ਤੇ ਇਹਦੀ ਜਿਹੜੀ ਖੂਨ ਦੇ ਵਿੱਚ ਜਿਹੜੀ ਸਿੱਖੀ ਸੀ, ਸਿੱਖ ਸੋਚ ਸੀ। ਜਦੋਂ ਇਹਨਾਂ ਦੇ ਫਾਦਰ ਦਾ ਝੂਠਾ ਪੁਲਿਸ ਮੁਕਾਬਲਾ ਹੁੰਦਾ ਹੈ ਤੇ ਫਿਰ ਪਰਿਵਾਰ 'ਤੇ ਪ੍ਰੈਸ਼ਰ ਬਣਨਾ ਸ਼ੁਰੂ ਹੋ ਜਾਂਦਾ ਹੈ ਕਿ ਕੇਸ ਵਾਪਸੀ ਲਓ, ਨਹੀਂ ਤਾਂ ਤੁਹਾਡੇ ਮੁੰਡੇ ਨੂੰ ਅਸੀਂ ਫਸਾ ਦੇਣਾ। 2010 ਵਿੱਚ ਭਾਈ ਅਵਤਾਰ ਸਿੰਘ ਖੰਡਾ ਯੂਕੇ ਚਲੇ ਜਾਂਦਾ ਹੈ। ਉੱਥੇ ਜਾ ਕੇ ਇਹਨੇ ਫਿਰ ਪੋਲੀਟੀਕਲ ਅਸੈਲਮ ਲੈ ਲਿਆ ਸੀ ਔਰ ਲਗਾਤਾਰ ਪਿਛਲੇ 13-14 ਸਾਲ ਤੋਂ ਪੰਥਕ ਸੰਘਰਸ਼ ਵਿੱਚ ਐਕਟਿਵ ਸੀ, ਕੌਮ ਦੇ ਲਈ ਜੂਝ ਰਿਹਾ ਸੀ। ਸਰ, ਜੇ ਗੱਲ ਕੀਤੀ ਜਾਵੇ ਤਾਂ ਬੀਤੇ ਕੱਲ੍ਹ ਦੇ ਦਰਮਿਆਨ ਤੁਹਾਡੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਜਾਂਦੀ ਹੈ, ਚਾਹੇ ਉਹ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਜਾਂ ਪੰਜਾਬ ਸਰਕਾਰ ਨੂੰ ਧਿਰ ਬਣਾ ਕੇ। ਕੀ ਲੱਗਦਾ ਕਿ ਜਿਹੜੀ ਪਟੀਸ਼ਨ ਤੁਹਾਡੇ ਵੱਲੋਂ ਦਾਇਰ ਕੀਤੀ ਗਈ ਹੈ, ਇਹਦਾ ਮੰਤਵ ਕੀ ਹੈ ਜੀ? ਦੇਖੋ, ਇਹਦਾ ਮੰਤਵ ਇਹ ਹੈਗਾ ਕਿ ਇੰਡੀਅਨ ਗੌਰਮੈਂਟ ਨੇ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਬਣਾਈਆਂ ਹੋਈਆਂ ਨੇ ਤੇ ਹੋਮ ਮਿਨਿਸਟਰੀ ਨੇ ਟਿਲ ਡੇਟ ਕਦੇ ਦੱਸਿਆ ਹੀ ਨਹੀਂ ਵੀ ਉਹ ਕਿਹੜੇ ਬੰਦੇ ਨੇ ਜਿਹਨਾਂ ਦਾ ਕਾਲੀਆਂ ਸੂਚੀਆਂ 'ਚ ਨਾਂ ਹੈਗਾ। ਅਸੀਂ ਨੰਬਰ ਆਫ ਟਾਈਮਸ ਕਿਹਾ ਕਿ ਸਾਨੂੰ ਉਹ ਲਿਸਟ ਤੇ ਦਿਓ ਨਾ, ਕਿਹੜੇ ਕਿਹੜੇ ਬੰਦੇ ਬਲੈਕ ਲਿਸਟ ਹੈਗੇ ਨੇ। ਜਦੋਂ ਬੰਦਾ ਦਿੱਲੀ ਏਅਰਪੋਰਟ 'ਤੇ ਉਤਰਦਾ ਹੈ, ਇਹ ਫਿਰ ਉਹਨੂੰ ਉਤਰਨ ਨਹੀਂ ਦਿੰਦੇ, ਉਹਨੂੰ ਅਲਾਓ ਨਹੀਂ ਹੁੰਦਾ ਉਤਰਨਾ। ਸਾਡੇ ਮਨ 'ਚ ਐਪਰੀਹੈਂਸ਼ਨ ਸੀ ਕਿ ਅਸੀਂ ਜੇ ਭਾਈ ਅਵਤਾਰ ਸਿੰਘ ਦੀ ਜਿਹੜੀ ਬੋਡੀ ਹੈ ਦਿੱਲੀ ਲੈ ਕੇ ਆਉਂਦੇ ਹਾਂ, ਜੀ ਇੰਡੀਅਨ ਗੌਰਮੈਂਟ ਨੇ ਮਨਾ ਕਰ ਦਿੱਤਾ ਹੈ ਕਿ ਅਸੀਂ ਇਹਨੂੰ ਲੈਂਡ ਨਹੀਂ ਕਰਨ ਦੇਣਾ ਅਤੇ ਯੂਕੇ ਕਹੇਗਾ ਵੀ ਇਹ ਤਾਂ ਸਾਡਾ ਸਿਟੀਜ਼ਨ ਨਹੀਂ ਹੈਗਾ, ਉਹ ਵਾਪਸੀ ਨਾ ਲਏ ਤੇ ਫਿਰ ਗਰਮੀਆਂ ਦੇ ਦਿਨ ਨੇ, ਹਾਲਾਤ ਬੜੇ ਖਰਾਬ ਹੋ ਜਾਣਗੇ। ਇਸੇ ਕਰਕੇ ਅਸੀਂ 15 ਜੂਨ ਨੂੰ ਡੈਥ ਤੋਂ ਇਮੀਡੀਏਟਲੀ ਜਿਹੜੀ ਇੰਡੀਅਨ ਹਾਈ ਕਮਿਸ਼ਨ ਨੂੰ ਲੰਡਨ ਦੇ ਵਿੱਚ ਈਮੇਲ ਕੀਤੀ ਹੈ, ਇੱਥੇ ਹੋਮ ਮਿਨਿਸਟਰੀ ਨੂੰ ਵੀ ਕੀਤੀ ਹੈ ਤੇ ਜਿਹੜੀ ਫੋਰਨ ਮਿਨਿਸਟਰੀ ਹੈ ਉਹਨਾਂ ਨੂੰ ਵੀ ਨੋਟਿਸ ਲਿਆਂਦਾ ਹੈ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਏ ਕਿ ਅਸੀਂ ਜਿਹੜੀ ਉਹ ਡੈਡ ਬੋਡੀ ਲਿਆ ਕੇ, ਉਹਦੀ ਲਾਸਟ ਵਿਸ਼ ਸੀ ਕਿ ਮੇਰਾ ਸੰਸਕਾਰ ਹੋਮ ਟਾਊਨ 'ਚ ਹੋਏ ਅਤੇ ਮੇਰੀ ਜਿਹੜੀਆਂ ਆਪਾਂ ਫੁੱਲ ਕਹਿ ਦਿੰਦੇ ਹਾਂ ਜਿਹੜੀਆਂ ਹੱਡੀਆਂ ਨੇ, ਬੋਨਸ ਨੇ, ਉਹਨਾਂ ਨੂੰ ਕੀਰਤਪੁਰ ਸਾਹਿਬ ਸਿੱਖ ਮਰਿਆਦਾ ਦੇ ਅਨੁਸਾਰ ਪ੍ਰਵਾਹ ਕੀਤਾ ਜਾਏ। ਅਤੇ ਕੱਲ੍ਹ ਅਸੀਂ ਕੋਰਟ ਨੂੰ ਇਹ ਸਾਰੇ ਰੀਜ਼ਨਸ ਦੱਸਿਆ ਹੈ ਅਤੇ ਉਹਦੇ ਵਿੱਚ ਅਸੀਂ ਜਿਹੜਾ ਪਟੀਸ਼ਨ 'ਚ ਲਾਅ ਮੈਨਸ਼ਨ ਕੀਤਾ ਹੈਗਾ, ਉਸ 'ਚ ਬਹੁਤ ਕਲੀਅਰ ਕੀਤਾ ਹੈ ਕਿ ਜਿਹੜੇ ਆਰਟੀਕਲ 21 ਹੈ ਕੌਨਸਟੀਟਿਊਸ਼ਨ ਆਫ ਇੰਡੀਆ ਦਾ, ਦੋ ਕਿਸਮ ਦੇ ਇੱਥੇ ਅਧਿਕਾਰ ਨੇ ਲੋਕਾਂ ਨੂੰ। ਇੱਕ ਹੈ ਕੌਨਸਟੀਟਿਊਸ਼ਨਲ ਰਾਈਟਸ, ਦੂਜੇ ਨੇ ਫੰਡਾਮੈਂਟਲ ਰਾਈਟਸ, ਜਿਹੜੇ 12 ਤੋਂ 31 ਤੱਕ ਇੱਥੇ ਸੰਵਿਧਾਨ ਦੇ ਵਿੱਚ ਹੈਗੇ ਨੇ। ਜਿਹੜੀ ਫੰਡਾਮੈਂਟਲ ਰਾਈਟਸ ਹੁੰਦੇ ਨੇ, ਇਹਦੀ ਸਟੇਟ ਵਾਇਓਲੇਸ਼ਨ ਨਹੀਂ ਕਰ ਸਕਦੀ। ਅਤੇ ਆਰਟੀਕਲ 21 ਕਹਿੰਦਾ ਹੈ ਵੀ ਜਿਹੜਾ ਰਾਈਟ ਟੂ ਡੀਸੈਂਟ ਬਰੀਅਲ ਹੁੰਦਾ ਸੰਸਕਾਰ, ਸਨਮਾਨਜਨਕ ਢੰਗ ਨਾਲ ਸੰਸਕਾਰ ਕਰਨਾ ਹਰ ਬੰਦੇ ਦਾ ਮੌਲਿਕ ਅਧਿਕਾਰ ਹੈ। ਇਸੇ ਗਰਾਊਂਡਸ 'ਤੇ 2003 ਦੇ ਵਿੱਚ ਸੁਪਰੀਮ ਕੋਰਟ ਨੇ ਸੂਈ ਜੈਨਰਸ ਪਾਵਰਸ ਦੇ ਤਹਿਤ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦਿੱਲੀ ਨੂੰ ਪਾਵਰ ਦਿੱਤੀਆਂ ਸੀ ਕਿ ਜਿਨ੍ਹਾਂ ਲੋਕਾਂ ਦੀਆਂ 3 ਸ਼ਮਸ਼ਾਨ ਘਾਟਾਂ ਵਿੱਚ ਅੰਮ੍ਰਿਤਸਰ ਜਿਹੜੀਆਂ ਡੈਡ ਬੋਡੀ ਸੀ ਅਰਾਊਂਡ 2100 ਦੇ ਕਰੀਬ ਸੀ, ਨਹੀਂ ਦਿੱਤੀਆਂ, ਪੁਲਿਸ ਨੇ ਆਪਣੇ ਪੱਧਰ 'ਤੇ ਸੰਸਕਾਰ ਕਰ ਦਿੱਤਾ ਸੀ। ਉਹ ਜਿਹੜਾ ਰਾਈਟ ਟੂ ਡੀਸੈਂਟ ਬਰੀਅਲ ਦੀ ਜਿਹੜੀ ਹੈ ਵਾਇਓਲੇਸ਼ਨ ਹੈਗੀ ਹੈ, ਉਸ ਕਰਕੇ 2.5 ਲੱਖ ਰੁਪਏ ਦਾ ਉਦੋਂ ਕੰਪਨਸੇਸ਼ਨ ਵੀ ਉਹਨਾਂ ਲੋਕਾਂ ਨੂੰ ਅਵਾਰਡ ਹੋਇਆ। ਅਤੇ ਹੁਣ ਸੁਪਰੀਮ ਕੋਰਟ ਨੇ 2019 'ਚ ਜਦੋਂ ਕੋਵਿਡ ਆਇਆ, ਇਹਦੀ ਦੁਬਾਰਾ ਬੜੀ ਬਰੋਡ ਇੰਟਰਪ੍ਰੀਟੇਸ਼ਨ ਕੀਤੀ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਜਿਹੜਾ ਡੈਡ ਬੰਦਾ ਹੈ ਉਹਦੇ ਮੌਲਿਕ ਅਧਿਕਾਰ ਨੇ, ਉਹਨੂੰ ਸਨਮਾਨਜਨਕ ਢੰਗ ਨਾਲ, ਉਹਦੇ ਰੀਤੀ ਰਿਵਾਜ਼ਾਂ ਨਾਲ ਉਹਦਾ ਜਿਹੜਾ ਸੰਸਕਾਰ ਹੋਣਾ, ਉਹਦਾ ਮੌਲਿਕ ਅਧਿਕਾਰ ਹੈ। ਬੰਦਾ ਚਾਹੇ ਗੈਂਗਸਟਰ ਹੈ, ਚਾਹੇ ਟੈਰੋਰਿਸਟ ਹੈ, ਚਾਹੇ ਮਿਲੀਟੈਂਟ ਹੈ, ਚਾਹੇ ਕੋਈ ਸੈਪਰੇਟਿਸਟ ਹੈਗਾ, ਜੋ ਵੀ ਹੈਗਾ, ਜਦੋਂ ਉਹ ਖਤਮ ਹੋ ਜਾਂਦਾ ਹੈ, ਸਰੀਰਕ ਤੌਰ 'ਤੇ ਮੌਤ ਹੋ ਜਾਂਦੀ ਹੈ, ਅਤੇ ਕੋਈ ਵੀ ਉਹਨੂੰ ਉਹਦੇ ਜਿਹੜਾ ਸਨਮਾਨਜਨਕ ਢੰਗ ਨਾਲ ਸੰਸਕਾਰ ਤੋਂ ਰੋਕ ਨਹੀਂ ਸਕਦਾ ਹੈਗਾ। ਇਹ ਸਾਰੀਆਂ ਪਲੀ ਅਸੀਂ ਕੱਲ੍ਹ ਪਟੀਸ਼ਨ ਰਾਹੀਂ ਹਾਈ ਕੋਰਟ 'ਚ ਦਿੱਤੀਆਂ ਨੇ। ਜਿਵੇਂ ਮੇਰਾ ਸਵਾਲ ਹੈ ਕਿ ਅਵਤਾਰ ਸਿੰਘ ਖੰਡੇ ਦੇ ਜਿਹੜਾ ਕਤਲ ਨੂੰ ਲੈ ਕੇ ਜਾਂ ਉਹਨਾਂ ਦੀ ਮੌਤ ਨੂੰ ਲੈ ਕੇ ਵੱਖ-ਵੱਖ ਧਿਰਾਂ ਦੇ ਵੱਡੇ ਸ਼ੰਕੇ ਬਣਦੇ ਨਜ਼ਰ ਆਉਂਦੇ ਨੇ। ਕੀ ਲੱਗਦਾ ਕਿ ਇਸ ਕੇਸ ਦੇ ਵਿੱਚ ਜਿਹੜੀ ਯੂਕੇ ਦੀ ਗਵਰਨਮੈਂਟ ਹੈਗੀ ਆ, ਉਹਨਾਂ ਦਾ ਸਟੇਟਸ ਕੀ ਦੇਖਦੇ ਆ ਇਸ ਕੇਸ ਦੇ ਵਿੱਚ? ਕਿਸ ਤਰੀਕੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਉਹਨਾਂ ਵੱਲੋਂ? ਦੇਖੋ, ਇਨਵੈਸਟੀਗੇਸ਼ਨਸ ਬੇਸਿਕਲੀ ਇਹ ਜਿਹੜੀ UN ਦੇ ਜਿਹੜੇ ਸਟੇਟਸ ਨੇ ਉਹ ਹੀ ਹਿੱਸਾ ਨੇ। ਸਿੱਖ ਲੋਕ ਸਟੇਟਲੈਸ ਲੋਕ ਹੋ ਗਏ ਨੇ, ਸਾਡਾ ਅੱਗਾ ਪਿੱਛਾ ਕੋਈ ਰਾਖਾ ਨਹੀਂ ਹੈਗਾ।
ਅਸੀਂ ਤਾਂ ਸਟੇਟਲੈਸ ਹੈ, ਕੋਈ ਯੂਰਪ 'ਚ ਭਟਕ ਰਿਹਾ ਹੈ, ਕੋਈ ਅਫਰੀਕਾ 'ਚ ਭਟਕ ਰਿਹਾ ਹੈ, ਕੋਈ US ਕੈਨੇਡਾ 'ਚ ਬੈਠਿਆ ਹੈ, ਅਤੇ ਸਾਡੇ ਪਿੱਛੇ ਕੋਈ ਡਾਂਗ ਲੈ ਕੇ ਕੋਈ ਐਸੀ ਸਟੇਟ ਨਹੀਂ ਖੜੀ ਜਿਹੜੀ ਸਿੱਖਾਂ ਦੇ ਇਨਸਾਫ ਲਈ ਹਾਂ ਦਾ ਨਾਰਾ ਮਾਰੇ। ਇੰਡੀਅਨ ਸਟੇਟ ਬਹੁਤ ਪਾਵਰਫੁਲ ਹੋ ਗਈ ਹੈ। ਹੁਣ ਰੀਸੈਂਟਲੀ 3 ਸਿੱਖਾਂ ਦੀ ਟਾਰਗੇਟ ਕਿਲਿੰਗ ਹੋਈ ਹੈ। ਲਾਹੌਰ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਨੂੰ ਕਤਲ ਕੀਤਾ ਹੈ, ਫਿਰ ਭਾਈ ਅਵਤਾਰ ਸਿੰਘ ਖੰਡੇ ਦੀ ਕਿਲਿੰਗ ਹੋਈ ਹੈ, ਫਿਰ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਦੀ ਟਾਰਗੇਟ ਕਿਲਿੰਗ ਹੋਈ ਹੈ ਸਰੀ ਦੇ ਵਿੱਚ। ਅਸੀਂ ਮਹਿਸੂਸ ਕਰਦੇ ਹਾਂ ਵੀ ਇਹ ਸਾਰੀ ਗੱਲ ਦੇ ਉੱਪਰ ਜਿਹੜੀ ਗੱਲ ਅਸੀਂ ਮਹਿਸੂਸ ਕਰਦੇ ਸੀ ਉਹ ਤਾਂ UK ਦੇ ਵਿੱਚ ਜਿਹੜੀ ਹੈ ਇਨਵੈਸਟੀਗੇਸ਼ਨਸ ਹੋਈਆਂ ਨੇ, ਉਹਨਾਂ ਨੇ ਕਹਿ ਦਿੱਤਾ ਕਿ ਇਹਦੀ ਬਾਡੀ ਦੇ ਵਿੱਚ ਸਕਿਨ ਦੇ ਰਾਹੀਂ ਕੈਂਸਰ ਬਣਿਆ ਹੈ, ਜਿਹਦੇ ਕਰਕੇ ਉਹ ਡਿਵੈਲਪ ਹੋਣ ਨਾਲ ਹੀ ਇਹਦੀ ਮੌਤ ਹੋਈ ਹੈ। ਪਰ ਉੱਥੇ ਹੁਣ ਜਿਹੜੇ ਉੱਥੋਂ ਦੇ ਸਾਡੇ ਰੋਸ਼ਨ ਦਿਮਾਗ ਸਿੱਖ ਨੇ, ਉਹਨਾਂ ਨੇ ਦੱਸਿਆ ਕਿ 2018 ਦੇ ਵਿੱਚ ਰਸ਼ੀਅਨ ਏਜੰਸੀਜ਼ ਨੇ ਰੇਡੀਏਸ਼ਨਸ ਕਿਸੇ ਦੀ ਕਾਰ 'ਚ ਫਿੱਟ ਕਰਕੇ ਉੱਥੇ ਬੇਟੀ ਅਤੇ ਬਾਪ ਦੀ ਹੱਤਿਆ ਕੀਤੀ ਸੀ। ਸੋ ਉੱਥੇ ਹੁਣ ਵੱਖੋ ਵੱਖਰੇ ਸਿੱਖਾਂ ਦਾ ਕਿਸੇ ਨੂੰ ਇਹ ਹੈਗਾ ਕਿ ਕੋਈ ਕੈਮੀਕਲ ਦੇ ਦਿੱਤਾ ਗਿਆ ਹੈ, ਕਿਸੇ ਨੂੰ ਲੱਗ ਰਿਹਾ ਕਿ ਰੇਡੀਏਸ਼ਨਸ ਰਾਹੀਂ ਹੋ ਸਕਦੀ ਹੈ। ਇਹ ਜੇ UN ਅਤੇ ਦੁਨੀਆ ਦੀ ਕੋਈ ਨਿਰਪੱਖ ਏਜੰਸੀ ਇਹ 'ਤੇ ਵਰਕਆਊਟ ਕਰੇ ਫਿਰ ਹੀ ਸਿੱਖਾਂ ਨੂੰ ਇਨਸਾਫ ਮਿਲ ਸਕਦਾ ਹੈ। ਅਦਰਵਾਈਜ਼ ਤੇ ਜਿਹੜੀਆਂ ਸਰਕਾਰਾਂ ਨੇ ਉਹ ਦੱਬ ਵੀ ਜਾਂਦੀਆਂ ਨੇ। ਵਕੀਲ ਸਾਹਿਬ, ਇਹਦੇ ਵਿੱਚ ਇੱਕ ਵੱਡਾ ਸਵਾਲ ਬਣ ਜਾਂਦਾ ਕਿ ਜਿਸ ਤਰੀਕੇ ਦੇ ਨਾਲ ਭਾਈ ਅਵਤਾਰ ਸਿੰਘ ਖੰਡਾ ਦੀ ਮੌਤ ਦਾ ਜਾਂ ਉਹਨਾਂ ਦੇ ਕੇਸ ਦਾ ਸਮੁੱਚਾ ਅਸੀਂ ਵਰਤਾਰਾ ਦੇਖਦੇ ਹਾਂ, ਤਾਂ ਕੀ ਲੱਗਦਾ ਕਿ ਦੂਜੇ ਪਾਸੇ ਜਿਹੜਾ ਭਾਰਤੀ ਮੀਡੀਆ, ਨੈਸ਼ਨਲ ਮੀਡੀਆ ਦੇ ਵੱਲੋਂ ਖੱਬੇ ਪੱਖੀ ਹੋ ਕੇ ਇੱਕ ਦਿਸ਼ਾਹੀਨ ਪ੍ਰਚਾਰਿਆ ਵੀ ਜਾ ਰਿਹਾ ਕਿ ਅਵਤਾਰ ਸਿੰਘ ਖੰਡਾ ਨੇ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਤਿਆਰ ਕਰਕੇ ਭੇਜਿਆ, ਦੀਪ ਸਿੱਧੂ ਨੂੰ ਉਹਨਾਂ ਨੇ ਤਿਆਰ ਕੀਤਾ, ਇਸ ਤਰੀਕੇ ਦੇ ਨਾਲ ਜਿਹੜਾ ਭਾਈ ਅਵਤਾਰ ਸਿੰਘ ਖੰਡਾ ਨੂੰ ਵੀ ਉਸੇ ਕਤਾਰ ਦੇ ਵਿੱਚ ਗਿਣਿਆ ਜਾ ਰਿਹਾ। ਕੀ ਲੱਗਦਾ ਕਿ ਅਵਤਾਰ ਸਿੰਘ ਖੰਡਾ ਤੋਂ ਇਸ ਤਰੀਕੇ ਦਾ ਖਤਰਾ ਕਿਹੜਾ, ਕਿਉਂਕਿ ਇਸ ਤਰੀਕੇ ਦਾ ਪਿਛਲੇ ਸਮੇਂ ਦੇ ਦਰਮਿਆਨ ਅਵਤਾਰ ਸਿੰਘ ਖੰਡਾ ਦੇ ਵੱਲੋਂ ਕੋਈ ਵੀ ਮਾਮਲਾ ਨਹੀਂ ਸਾਹਮਣੇ ਆਇਆ ਕਿ ਉਹਨਾਂ ਨੇ ਜਿਹੜੀ ਇਸ ਤਰ੍ਹਾਂ ਦੀ ਕੋਈ ਜਿਹੜੀ ਗੈਰ ਕਾਨੂੰਨੀ ਗਤੀਵਿਧੀ ਉਸ ਨੂੰ ਅੰਜਾਮ ਦਿੱਤਾ ਹੋਵੇ। ਦੇਖੋ, ਭਾਈ ਅਵਤਾਰ ਸਿੰਘ ਖੰਡਾ ਬਹੁਤ, ਖੰਡੇ ਦਾ ਮਤਲਬ ਆਜ਼ਾਦ ਸੋਚ ਰੱਖਣ ਵਾਲਾ ਸੀ। ਉਹ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦਾ ਸੀ, ਕਿਉਂਕਿ ਉਹਦਾ ਬਾਪ ਵੀ ਜਿਹੜਾ ਵਾ ਕੌਮ ਦੀ ਆਜ਼ਾਦੀ ਚਾਹੁੰਦਾ ਸੀ, ਅਤੇ ਉਹਦੇ ਖੂਨ ਵਿੱਚ ਜਿਹੜੀ ਸੀ ਮਤਲਬ ਉਹ ਸੌਣ ਤੋਂ ਲੈ ਕੇ ਉੱਠਣ ਤੱਕ ਜਿਹੜਾ ਸੀ ਮਤਲਬ ਸਾਰਾ ਦਿਨ ਉਹਦੇ ਦਿਮਾਗ ਵਿੱਚ ਜਿਹੜੀ ਕੌਮ ਦੀ ਆਜ਼ਾਦੀ ਦੀ ਗੱਲ ਚੱਲਦੀ ਸੀ। ਅਤੇ ਬੜਾ ਇੰਟੈਲੀਜੈਂਟ, ਸੁਲਝਿਆ ਹੋਇਆ ਬੰਦਾ ਸੀ। ਇਹੀ ਕਾਰਨ ਹੈ ਕਿ ਵਰਲਡ ਵਾਈਡ ਜਿੰਨੇ ਵੀ ਸਿੱਖ ਨੌਜਵਾਨ ਨੇ ਉਹਦੇ ਨਾਲ ਜੁੜੇ ਹੋਏ ਸੀ। ਦੀਪ ਸਿੱਧੂ ਦਾ ਬਹੁਤ ਪਿਆਰ ਸੀ ਭਾਈ ਅਵਤਾਰ ਸਿੰਘ ਖੰਡੇ ਨਾਲ, ਤਾਂ ਹੀ ਇਹਨਾਂ ਨੇ ਉਦੋਂ ਇਕੱਠੇ ਹੋ ਕੇ ਜਿਹੜੀ ਵਾਰਿਸ ਪੰਜਾਬ ਜਿਹੜੀ ਸੀ ਬਣਾਈ ਸੀ। ਉਹ ਜਿਹੜੀ ਦੀਪ ਨੇ 16 ਮੈਂਬਰੀ ਕਮੇਟੀ ਬਣਾਈ ਸੀ, ਉਸ 'ਚ ਪ੍ਰੋਮੀਨੈਂਟ ਚਿਹਰਾ ਸੀ ਉਹ ਆਪਣਾ ਭਾਈ ਅਵਤਾਰ ਖੰਡਾ ਸੀ। ਉਦੋਂ ਇਹ ਤੈਅ ਹੋਇਆ ਸੀ ਵੀ ਜਿਹੜੀ 16 ਮੈਂਬਰੀ ਕਮੇਟੀ ਹੈਗੀ ਹੈ ਦੀਪ ਦੀ, ਉਹਦਾ ਨਾਮ ਪਬਲਿਕ ਨਹੀਂ ਹੋਏਗਾ, ਪਰ ਉਹ ਸਾਰੇ ਡਿਸੀਜ਼ਨਸ ਲਏਗੀ, ਉਹ ਸਾਰਿਆਂ ਨੂੰ ਚਲਾਏਗੀ। ਅਤੇ ਜਦੋਂ ਇਹ ਹੁਣ ਇੰਡੀਆ ਟੂਡੇ ਨੇ ਲਾਸਟ ਮੰਥ ਬਹੁਤ ਵੱਡੀ ਫਰੰਟ ਆਪਦੇ ਮੈਗਜ਼ੀਨ ਦੇ ਵਿੱਚ ਕਵਰ ਸਟੋਰੀ ਕੀਤੀ ਹੈ ਕਿ ਅਵਤਾਰ ਸਿੰਘ ਖੰਡੇ ਨੇ ਅੰਮ੍ਰਿਤਪਾਲ ਸਿੰਘ ਨੂੰ ਟ੍ਰੇਨ ਕੀਤਾ ਹੈਗਾ। ਮੈਂ ਉਦੋਂ ਕਿਹਾ ਕਿ ਨਾ ਤਾਂ ਕਦੇ ਭਾਈ ਅਵਤਾਰ ਸਿੰਘ ਖੰਡਾ UK ਤੋਂ ਦੁਬਈ ਗਿਆ ਹੈ, ਨਾ ਭਾਈ ਅੰਮ੍ਰਿਤਪਾਲ ਸਿੰਘ ਕਦੇ ਦੁਬਈ ਤੋਂ UK ਗਏ ਨੇ। ਇਹ ਕਿਹੜੇ ਤੁਹਾਡੇ ਸੋਰਸ ਨੇ? ਬੜੇ ਇਹ ਹੈਰਾਨੀਜਨਕ ਗੱਲ ਹੈ ਕਿ ਤੁਸੀਂ ਕੋਈ ਜਗ੍ਹਾ ਨਹੀਂ ਦੱਸੀ, ਕਿਹੜਾ ਦਿਨ ਹੈ, ਕਿੰਨੇ ਵਜੇ, ਕਿੱਥੇ ਟ੍ਰੇਨਿੰਗ ਹੋਈ ਹੈ। ਇਹ ਮੀਡੀਆ ਜਿਹੜਾ ਇੱਕ ਪਾਸੜ ਜਿਵੇਂ ਹੁੰਦੀਆਂ ਨੇ ਨਾ ਕਿਸੇ ਨੂੰ ਬਦਨਾਮ ਕਰਨ ਵਾਲੀਆਂ ਗੱਲਾਂ ਨੇ, ਇਹ ਉਵੇਂ ਦੀਆਂ ਪਲੰਟਡ ਨਿਊਜ਼ ਲਗਾਤਾਰ ਹੀ ਖੰਡੇ ਦੇ ਖਿਲਾਫ ਪ੍ਰਚਾਰ ਰਹੇ ਸੀ। ਫਿਰ ਇਹਨਾਂ ਨੇ ਤੁਸੀਂ ਵੇਖੋ ਕਿ 1.5-2 ਮਹੀਨੇ ਪਹਿਲੇ ਇੱਕ ਖਬਰ ਵਾਇਰਲ ਕੀਤੀ ਕਿ UK ਪੁਲਿਸ ਨੇ ਖੰਡੇ ਨੂੰ ਫੜ ਲਿਆ ਹੈ, ਉਹ ਪੁਲਿਸ ਹਿਰਾਸਤ ਵਿੱਚ ਹੈ। ਫਿਰ ਦੇਖਿਆ ਕਿ ਉਹ ਤਾਂ ਕਿਤੇ ਹੈ ਹੀ ਨਹੀਂ। UK ਪੁਲਿਸ ਨੇ ਡਿਨਾਈ ਕਰਤਾ ਕਿ ਸਾਡਾ ਖੰਡਾ ਕਿਸੇ ਕੇਸ 'ਚ ਰਿਕੁਆਇਰਡ ਨਹੀਂ ਹੈਗਾ, ਨਾ ਹੀ ਅਸੀਂ ਉਹਨੂੰ ਫੜਿਆ। ਫਿਰ ਇਹਨਾਂ ਨੇ ਕਿਹਾ ਜੀ ਖੰਡੇ ਨੇ ਜਿਹੜੀ ਫਲੈਗ ਦੀ ਡਿਸਰਿਸਪੈਕਟ ਹੋਈ ਹੈ ਇੰਗਲੈਂਡ ਦੇ ਵਿੱਚ ਅੰਬੈਸੀ ਦੀ ਅੱਗੇ, ਉਹ ਖੰਡੇ ਨੇ ਕੀਤਾ। ਉਹ ਫਿਰ ਜਿਸ ਦਿਨ ਉਹ ਇੰਸੀਡੈਂਟ ਹੁੰਦਾ ਹੈ, ਅਵਤਾਰ ਸਿੰਘ ਖੰਡਾ ਆਪ ਦੀ ਨੌਕਰੀ ਉੱਪਰ ਸੀ, ਉਹ ਉਸ ਜਗ੍ਹਾ 'ਤੇ ਹਾਜ਼ਰ ਹੀ ਨਹੀਂ ਸੀ। ਇਹੀ ਕਾਰਨ ਹੈ ਕਿ NIA 2 ਹਫ਼ਤੇ ਲੰਡਨ ਲਾ ਕੇ ਆਈ ਹੈ। ਜੇ ਉਹਦਾ ਕੋਈ ਕਸੂਰ ਹੁੰਦਾ ਹੈ, ਜੇ ਕੋਈ ਉਹ ਕਿਸੇ ਜਿਵੇਂ ਕਹਿੰਦੇ ਨੇ ਕਿ KCF ਦਾ ਹੈੱਡ ਹੈ, ਅਤੇ ਫਿਰ ਉਹਨੂੰ ਲੈ ਕੇ ਆਉਂਦੇ। ਉਹਦੇ ਖਿਲਾਫ ਕਿਤੇ ਕੋਈ FIR ਨਹੀਂ ਹੈਗੀ, ਕਿਤੇ ਉਹਦਾ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਹੈ। ਅਤੇ ਮੈਂ ਤਾਂ ਇਹ ਮੀਡੀਆ ਤੋਂ ਹੈਰਾਨ ਹੈ ਕਿ ਮਤਲਬ ਮੀਡੀਆ ਦੀ ਮਰਜ਼ੀ ਹੈ, ਕਿਸੇ ਨੂੰ ਰਾਵਣ ਬਣਾ ਦਿੰਦੇ ਨੇ, ਕਿਸੇ ਨੂੰ ਰਾਮ ਬਣਾ ਦਿੰਦੇ ਨੇ। ਇਹ ਤਾਂ ਹੁਣ ਇਹਨਾਂ ਦੀ ਮਰਜ਼ੀ ਹੈ ਵੀ ਇਹਨਾਂ ਨੇ ਕੀ ਕਰਨਾ ਹੈਗਾ। ਸਰ,
ਅਖੀਰ ਵਿੱਚ ਇੱਕ ਸਵਾਲ ਹੈ ਕਿ ਬੜੀ ਚਿੰਤਾਜਨਕ ਅਤੇ ਦੁਖਦਾਇਕ ਗੱਲ ਹੈ ਕਿ ਇਸ ਤਰੀਕੇ ਦੇ ਨਾਲ ਚੜ੍ਹਦੀ ਜਵਾਨੀ ਵਿੱਚ ਸਿੱਖ ਨੌਜਵਾਨ ਦਾ ਜਿਹੜਾ ਇਸ ਤਰੀਕੇ ਦੇ ਨਾਲ ਘਟਨਾਕ੍ਰਮ ਵਾਪਰ ਜਾਣਾ। ਮਾਤਾ ਜੀ ਦੇ ਨਾਲ ਮਿਲੇ, ਉਹਨਾਂ ਦੇ ਭੈਣ ਜਸਪ੍ਰੀਤ ਕੌਰ ਜੀ ਦੇ ਨਾਲ ਮਿਲੇ ਹੋ, ਤੇ ਪਰਿਵਾਰ ਕੀ ਮਹਿਸੂਸ ਕਰਦਾ ਹੈ ਪੂਰੇ ਘਟਨਾਕ੍ਰਮ ਨੂੰ ਲੈ ਕੇ? ਦੇਖੋ ਪਰਿਵਾਰ ਸ਼ੌਕ 'ਚ ਹੈਗਾ। ਪਹਿਲੇ ਤਾਂ ਦੇਖੋ ਫਾਦਰ ਕਾਲ ਚਲਾਣਾ ਕਰ ਗਏ ਨੇ। ਫਿਰ ਇਹ ਛੋਟੀ ਉਮਰ ਦਾ ਹੈਗਾ 34-35 ਸਾਲ ਦੀ ਉਮਰ 'ਚ ਸਰ ਟਾਰਗੇਟ ਕਿਲਿੰਗ ਹੋ ਗਈ ਹੈ। ਤੇ ਮਦਰ ਤਾਂ ਬਹੁਤ ਚੜ੍ਹਦੀ ਕਲਾ ਵਾਲੇ ਨੇ, ਅਕਾਲ ਪੁਰਖ ਦੇ ਭਾਣੇ ਵਿੱਚ ਹੈਗੇ ਨੇ। ਤੇ ਪਰਿਵਾਰ ਦਾ ਤਾਂ ਇਹ ਹੈਗਾ ਕਿ ਅਸੀਂ ਆਪ ਦੇ ਬੇਟੇ ਦਾ ਮੂੰਹ ਦੇਖ ਲਈਏ ਅਤੇ ਉਹਦੀਆਂ ਜਿਹੜੀਆਂ ਆਖਰੀ ਰਸਮਾਂ ਕਰ ਲਈਏ, ਇਹ ਉਹਨਾਂ ਦੀ ਵਿਸ਼ਾ ਹੈਗੀ ਹੈ। ਬਿਲਕੁਲ ਜੀ। ਜਿਸ ਤਰੀਕੇ ਦੇ ਨਾਲ ਸੀਨੀਅਰ ਵਕੀਲ ਸਰਦਾਰ ਸਿਮਰਨਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਧਿਰ ਬਣਾ ਕੇ ਇੱਕ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਹੈ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਕੇਂਦਰ ਦੇ ਵੱਲੋਂ ਇਹ ਜਵਾਬ ਤਲਬੀ ਕੀਤੀ ਗਈ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਭਾਈ ਅਵਤਾਰ ਸਿੰਘ ਖੰਡਾ ਦੀ ਜਿਹੜੀ ਅੰਤਮ ਰਸਮ ਹੈ ਪੰਜਾਬ ਦੀ ਧਰਤੀ ਦੇ ਉੱਪਰ ਜੋ ਉਹਨਾਂ ਦੇ ਜੱਦੀ ਪਿੰਡ ਵਿੱਚ ਕੀਤੀ ਜਾਵੇਗੀ ਜਾਂ ਕਿਸ ਤਰੀਕੇ ਦੀ ਮਨਜ਼ੂਰੀ ਮਿਲਦੀ ਹੈ। ਭਵਿੱਖ ਦੇ ਵਿੱਚ ਵੀ ਯਤਨ ਕਰਾਂਗੇ ਕਿ ਇਸ ਤਰ੍ਹਾਂ ਦੀਆਂ ਤਮਾਮ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹੀਏ। ਧੰਨਵਾਦ।